ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ ਤੇ ਦੱਸਣਗੇ ਕਿ ਉੱਥੇ ਜੋ ਵੀ ਖਬਰਾਂ ਆ ਰਹੀਆਂ ਨੇ ਉਹਨਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁੱਬਤ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰਜੀਤ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਦਲਵੀਰ ਸਿੰਘ ਗਿੱਲ ਲਾਈਵਬੁੱਕ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਜੁੜ ਚੁੱਕੇ ਨੇ ਸਾਡੇ ਨਾਲ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਜੀ ਆਪਾਂ ਸਭ ਤੋਂ ਜਿਹੜੀ ਖਬਰ ਜ਼ਰੂਰੀ ਹੈਗੀ ਆ, ਜਿਸ ਤਰ੍ਹਾਂ ਬਾਰਡਰ ਦੇ ਉੱਤੇ ਬੜੀ ਆਪਾਧਾਪੀ ਪਈ ਹੋਈ ਆ, ਬਾਰਡਰ ਦੇ ਪਿੰਡ ਖਾਲੀ ਕਰਵਾਏ ਜਾ ਰਹੇ ਆ ਤੇ ਇਸ ਦੇ ਨਾਲ ਪੱਟੀ ਦੇ ਪਿੰਡਾਂ ਲਈ ਡਰਾਉਣੀ ਸੀਗੀ ਰਾਤ, ਪਰ ਜਿਹੜੀ ਰਾਤ ਆ ਸੁੱਖੀ ਸਾਂਦੀ ਲੰਘੀ। ਸਾਰਿਆਂ ਨੇ ਸੁੱਖ ਵੀ ਮੰਗੀ ਕਿ ਰਾਤ ਸੁੱਖ ਸੁਖੀ ਨਾਲ ਲੰਘ ਜਾਵੇ ਤੇ ਉਹ ਲੰਘ ਵੀ ਗਈ ਆ। ਪਰ ਜਿਹੜਾ ਕਈ ਵਾਰ ਸਮਾਂ ਹੁੰਦਾ ਹੈ ਉਹ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਰਾਤਾਂ ਚਿੱਟੀਆਂ ਹੋ ਜਾਂਦੀਆਂ ਤੇ ਦਿਨ ਕਾਲੇ ਹੋ ਜਾਂਦੇ ਆ। ਕਈ ਵਾਰ ਦਿਨ ਕਾਲੇ ਹੋ ਜਾਂਦੇ, ਰਾਤਾਂ ਚਿੱਟੀਆਂ ਹੋ ਜਾਂਦੀਆਂ। ਅੱਜ ਦਿਨੇ ਵੀ ਥੋੜਾ ਜਿਹਾ ਖੌਫ ਤੇ ਰਹੇਗਾ, ਪਰ ਰਾਤ ਹੈ ਜਿਹੜੀ ਬਹੁਤ ਕਹਿ ਸਕਦੇ ਮਹੱਤਵਪੂਰਨ ਰਾਤ ਸੀ, ਉਹ ਸੁੱਖ ਸੁੱਖਾਂ ਨਾਲ ਹਾਲ ਦੀ ਘੜੀ ਟਲ ਗਈ ਆ। ਪਰ ਜਿਹੜੇ ਲੋਕ ਹਿਜਰਤ ਕਰਕੇ ਆਪਣੇ ਪਿੰਡਾਂ ਚੋਂ ਆਲੇ ਦੁਆਲੇ ਰਿਸ਼ਤੇਦਾਰਾਂ ਤੱਕ ਪਹੁੰਚੇ ਜਾਂ ਕੁਛ ਜਿਹੜੇ ਇਹਨਾਂ ਨੇ ਆਰਜੀ ਕੈਂਪ ਜੇ ਬਣਾਏ ਆ ਉਹਨਾਂ ਦੇ ਵਿੱਚ ਰਹੇ ਆ, ਉਹ ਜਵਾਕਾਂ ਲਈ, ਉਹ ਔਰਤਾਂ ਲਈ, ਖਾਸ ਤੌਰ ਤੇ ਬਜ਼ੁਰਗਾਂ ਲਈ ਇਹ ਰਾਤ ਜਿਹੜੀ ਆ ਉਹ ਵਾਕਈ ਕਾਲੀ ਰਾਤ ਕਹੀ ਜਾ ਸਕਦੀ ਹੈ। ਜਿਹੜੇ ਲੋਕ ਪਿੰਡਾਂ 'ਚ ਉੱਥੇ ਬਚੇ ਵੀ ਨੇ ਬਾਰਡਰ ਏਰੀਆ ਦੇ ਵਿੱਚ, ਜਿਹੜੇ ਨਹੀਂ ਗਏ, ਕੋਈ ਇੱਕ ਜੀ ਜਿਵੇਂ ਕੋਈ ਨੌਜਵਾਨ ਮੁੰਡਾ ਹੈ ਉਹ ਘਰ ਦੇ ਵਿੱਚ ਰਾਖੀ ਬੈਠਾ ਹੈ, ਤਾਂ ਉਹ ਸਾਰੇ ਪਿੰਡ ਹੈ ਜਿਹੜੇ ਉਹ ਬੱਤੀ ਤੋਂ ਉਹ ਬੰਦ ਕਰ ਦਿੱਤੇ ਗਏ। ਬੱਤੀ ਤੋਂ ਬਿਨਾਂ ਰਹੇ, ਕੋਈ ਲਾਈਟਾਂ ਨਹੀਂ ਸਨ, ਕੋਈ ਰੋਸ਼ਨੀ ਨਹੀਂ ਇਹਨਾਂ ਨੇ ਕਰਨ ਦਿੱਤੀ। BSF ਵਾਲਿਆਂ ਨੇ ਉਹਨਾਂ ਕਿਹਾ ਕਿ ਜੇ ਕਿਸੇ ਨੇ ਰਹਿਣਾ ਹੈ ਤੇ ਬੱਤੀਆਂ ਭਾਈ ਬੁਝਾ ਕੇ ਰੱਖੋ ਤੁਸੀਂ। ਦੂਜੇ ਪਾਸੇ ਜੇ ਦੇਖੀਏ ਤੇ ਪਾਕਿਸਤਾਨ ਵੱਲੋਂ ਜਿਹੜੀ ਪ੍ਰਤੀਕਿਰਿਆ ਦੀ ਜਾਂ ਜੋ ਉਹਨਾਂ ਦਾ ਰਿਐਕਸ਼ਨ ਦੀ ਉਮੀਦ ਕੀਤੀ ਜਾਂਦੀ ਸੀ, ਤਵੱਕੋ ਸੀ, ਉਹ ਹਾਲ ਦੀ ਘੜੀ ਨਹੀਂ ਹੋਈ। ਪਰ ਢਿੱਲ ਮੱਠ ਹੈ ਜਿਹੜੀ ਉਹ ਕੀਤੀ ਵੀ ਨਹੀਂ ਜਾ ਸਕਦੀ ਕਿਉਂਕਿ ਉਹਨਾਂ ਦਾ ਵਸਾ ਕੋਈ ਨਹੀਂ, ਭਰੋਸਾ ਕੋਈ ਨਹੀਂ। ਪਰ ਦੂਜੇ ਪਾਸੇ ਯੂਨਾਈਟਿਡ ਨੇਸ਼ਨਸ ਜਿਹੜੀ ਸੰਸਥਾ ਹੈ, ਉਹਨਾਂ ਨੇ, ਚਾਈਨਾ ਨੇ, ਅਮਰੀਕਾ ਨੇ ਆਪਣੇ ਪੱਧਰ ਤੇ ਇਹਨਾਂ ਦੋਨਾਂ ਮੁਲਕਾਂ ਨੂੰ ਜ਼ਬਤ ਜ਼ਾਬਤਾ ਕਾਇਮ ਰੱਖਣ ਦੀ ਅਪੀਲ ਕੀਤੀ ਹੈ ਕਿ ਤੁਸੀਂ ਸ਼ਾਂਤੀ ਵੱਲ ਵਧੋ, ਇਸ ਪਾਸੇ ਨੂੰ ਨਾ ਤੁਰੋ। ਹੁਣ ਦੋਵੇਂ ਮੁਲਕ ਹੈ ਜਿਹੜੇ ਉਹ ਆਪੋ ਆਪਣੀਆਂ ਪੜਚੋਲਾਂ ਕਰਦੇ ਪਏ ਆ। ਭਾਰਤ ਵਾਲੇ ਤੇ ਵੈਸੇ ਇੱਧਰਲੇ ਪਾਸੇ ਦੋ ਤਰ੍ਹਾਂ ਦੇ ਮਾਹੌਲ ਦੇ ਵਿੱਚ ਦਿਖ ਰਹੇ ਆ। ਇੱਕ ਉਹ ਲੋਕ ਆ ਜਿਹੜੇ ਜੰਗ ਦੇ ਸਾਏ ਹੇਠ ਪੈ ਪੀਤੇ, ਤੇ ਦੂਸਰੇ ਉਹ ਆ ਜਿਹੜੇ ਪਟਾਕੇ ਚਲਾਉਂਦੇ ਪਏ, ਢੋਲ ਕੁੱਟਦੇ ਪਏ ਆ ਤੇ ਸਟੂਡੀਓਸ ਦੇ ਵਿੱਚ ਬਹਿ ਕੇ ਗਰਮਾ ਗਰਮ ਬਹਿਸ ਕਰਦੇ ਪਏ ਆ। ਇਹ ਇਸ ਤਰ੍ਹਾਂ ਦਾ ਮਾਹੌਲ ਹੈ। ਤੇ ਪਾਕਿਸਤਾਨ ਦੇ ਵਿੱਚ ਜਿਵੇਂ ਕੱਲ ਉਹਨਾਂ ਦਾ ਨਵਾਜ਼ ਸ਼ਰੀਫ ਪਹਿਲਾਂ ਇਸ ਹਮਲੇ ਨੂੰ ਮੰਨ ਗਿਆ, ਫਿਰ ਉਹਨੇ ਉਹਦਾ ਖੰਡਨ ਕਰ ਦਿੱਤਾ। ਉੱਥੇ ਥੋੜਾ ਜਿਹਾ ਮਾਹੌਲ ਹੈ ਜਿਹੜਾ ਉਹ ਅਫਰਾ ਤਫਰੀ ਵਾਲਾ ਹੈ। ਉੱਥੇ ਥੋੜੀਆਂ ਜਿਹੀਆਂ ਹਾਲੇ ਉਹ ਯੋਜਨਾਵਾਂ ਜਿਹੜੀਆਂ ਘੜਦੇ ਪਏ, ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਕਿਉਂਕਿ ਬੈਕਫੁੱਟ ਤੇ ਨੇ। ਪਰ ਤੀਜੇ ਪਾਸੇ ਜੇ ਦੇਖੀਏ ਇਸ ਸਾਰੇ ਘਟਨਾਕ੍ਰਮ ਨੂੰ ਜੇ ਆਪਾਂ ਸਾਰਾਂਸ਼ ਦੇ ਵਿੱਚ ਸਮੇਟੀਏ ਤੇ ਨੁਕਸਾਨ ਹੋਣਾ ਕਿਹਦਾ ਹੋਣਾ, ਕਿੰਨਾ ਹੋਣਾ, ਉਹਦੇ ਸਮਾਂ ਦੱਸੇਗਾ। ਪਰ ਜੇ ਕੋਈ ਅੱਜ ਸਭ ਤੋਂ ਜ਼ਿਆਦਾ ਫਾਇਦੇ 'ਚ ਆ ਤੇ ਉਹ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਦੀ ਪਾਰਟੀ ਭਾਰਤੀ ਜਨਤਾ ਪਾਰਟੀ। ਨਰਿੰਦਰ ਮੋਦੀ ਅੱਜ ਫੇਰ ਰਾਸ਼ਟਰੀ ਹੀਰੋ ਵਜੋਂ ਉੱਭਰਦਾ ਪਿਆ, ਇਸੇ ਕਰਕੇ ਕਿ ਜਿਹੜਾ ਸਰਜੀਕਲ ਆਪਰੇਸ਼ਨ ਉਹਨੂੰ ਅੰਜਾਮ ਦੇਣ ਤੋਂ ਬਾਅਦ। ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਜਿਹੜੀ ਤਰਸਦੀ ਜੀ ਫਿਰਦੀ ਸੀ ਕਿ ਬਿਹਾਰ ਤੋਂ ਬਾਅਦ ਯੂਪੀ ਦੇ ਵਿੱਚ ਵੀ ਕਿਤੇ ਸਾਡਾ ਜਿਹੜਾ ਜਿਸ ਤਰ੍ਹਾਂ ਗੋਲ ਨਾ ਹੋ ਜਾਵੇ, ਸਾਡੀ ਜਿਹੜੀ ਮੁੱਛ ਉੱਥੇ ਵੀ ਨਾ ਕਿਤੇ ਥੱਲੇ ਨੂੰ ਹੋ ਜੇ। ਸੋ ਉਸ ਭਾਰਤੀ ਜਨਤਾ ਪਾਰਟੀ ਲਈ ਤੇ ਨਰਿੰਦਰ ਮੋਦੀ ਲਈ ਇਹ ਜੋ ਸਮਾਂ ਹੈ, ਖਾਸ ਤੌਰ ਤੇ ਜਿਹਨੂੰ ਆਪਾਂ ਬਾਰਡਰ ਏਰੀਏ ਦੇ ਲੋਕਾਂ ਲਈ ਭੈਭੀਤ ਕਰਨ ਵਾਲਾ ਸਮਾਂ ਕਹਿ ਸਕਦੇ ਹਾਂ, ਉਹ ਸਮਾਂ ਇਹਨਾਂ ਲਈ ਇੱਕ ਤਰ੍ਹਾਂ ਨਾਲ ਕਹਿ ਲਈਏ ਨਵੀਂ ਊਰਜਾ ਬਣ ਕੇ ਆਇਆ ਜੀ। ਜਿਸ ਤਰ੍ਹਾਂ ਤੁਸੀਂ ਦੱਸਿਆ ਇਹਨਾਂ ਲਈ ਤਾਂ ਇਹ ਵਿਆਹ ਗੁਜ਼ਰਦਾ ਆ, ਤਾਂ ਇਹਨਾਂ ਦੀ ਇਹ ਸੋਚਦੇ ਆ ਕਿ ਅਸੀਂ ਬਹੁਤ ਤਾਕਤਵਰ ਆ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਘਟਾਲੇ ਬੜੇ ਆ ਤੇ ਨਾਲ ਜੀ ਰਿਸ਼ਵਤਖੋਰੀ ਬਹੁਤ ਹੈਗੀ ਆ। 4 ਲੱਖ ਰਿਸ਼ਵਤ ਨਾਲ CBI ਨੇ ਇੱਕ ਬੀਬੀ ਜੱਜ ਨੂੰ ਗ੍ਰਿਫਤਾਰ ਕੀਤਾ।
ਇਹ ਬੜਾ ਖਤਰਨਾਕ ਰੁਝਾਨ ਜਾਪਦਾ ਕਿ ਸਾਡੇ ਇੱਥੋਂ ਪੰਜਾਬ ਦੇ ਵਿੱਚੋਂ ਇੱਕ ਵਾਰੀ ਜੱਜ ਨੋਟਕਾਂਡ ਹੈ ਜਿਹੜਾ ਵਾਪਰਿਆ ਸੀ, ਤੇ ਉਹ ਜੱਜ ਦੀ ਰਿਹਾਇਸ਼ ਤੋਂ ਜਿਹੜਾ 30 ਲੱਖ ਦਾ ਵਾਲਾ ਬੈਗ ਸੀਗਾ ਉਹ ਬਰਾਮਦ ਹੋਇਆ ਸੀ। ਹਾਲਾਂਕਿ ਬਾਅਦ ਚ ਦੱਸਿਆ ਗਿਆ ਸੀਗਾ ਕਿ ਉਸ ਕਿਸੇ ਵਕੀਲ ਨੇ ਜਿਹੜੀ ਰਿਸ਼ਵਤ ਪਹੁੰਚਾਉਣੀ ਕਿਤੇ ਸੀ ਤੇ ਪਹੁੰਚਾ ਕਿਤੇ ਹੋਰ ਦਿੱਤੀ, ਕਿਉਂਕਿ ਨਾਮ ਸੇਮ ਹੀ ਸਨ, ਨਾਮ ਇੱਕੋ ਜਿਹੇ ਸਨ, ਪਰ ਉਹ ਹੈ ਜੁਡੀਸ਼ੀਅਰ ਦੇ ਨਾਲ ਹੀ ਜੁੜਿਆ ਮਾਮਲਾ ਸੀ, ਜੁਡੀਸ਼ਰੀ ਦੇ ਨਾਲ ਹੀ ਜੁੜਿਆ ਮਾਮਲਾ ਸੀ, ਜੋ ਹਾਲੇ ਤੱਕ ਅਦਾਲਤਾਂ ਦੇ ਧੱਕੇ ਤੋੜੇ ਖਾਂਦਾ ਫਿਰਦਾ। ਇਹ ਦਿੱਲੀ ਦੇ ਵਿੱਚ ਗ੍ਰਿਫਤਾਰੀ ਹੋਈ ਹੈ। 30 ਹਜ਼ਾਰੀ ਕੋਰਟ ਦੇ ਜੱਜ ਸੀਗੇ ਸ਼੍ਰੀਮਤੀ ਰਚਨਾ ਤਿਵਾੜੀ ਲਖਨਪਾਲ। ਉਹਦੀ ਰਿਹਾਇਸ਼ ਤੋਂ ਰੰਗੇ ਹੱਥੀ ਇੱਕ ਵਕੀਲ ਨੂੰ 4 ਲੱਖ ਰਿਸ਼ਵਤ ਦੇ ਸਮੇਤ ਇਸ ਜੱਜ ਨੂੰ ਗ੍ਰਿਫਤਾਰ ਕੀਤਾ ਗਿਆ। ਇਹਦੇ ਪਤੀ ਨੂੰ ਵੀ ਫੜ ਲਿਆ ਗਿਆ ਤੇ ਦੱਸਦੇ ਆ ਕਿ ਇਹਦੀ ਰਿਹਾਇਸ਼ ਤੋਂ 94 ਲੱਖ ਰੁਪਈਆ ਹੋ ਰਿਹਾ ਜਿਹੜਾ ਨਗਦ, ਉਹ ਵੀ ਫੜਿਆ ਗਿਆ, ਬਰਾਮਦ ਕੀਤਾ ਗਿਆ। ਦਰਅਸਲ ਇਹ ਇੱਕ ਸੁਣਵਾਈ ਕਰਦੀ ਪਈ ਸੀ ਬੀਬੀ, ਕਿਸੇ ਕੇਸ ਦੀ ਪ੍ਰਾਪਰਟੀ ਦੇ ਨਾਲ ਜੁੜਿਆ ਕੋਈ ਮਾਮਲਾ ਸੀ। ਉਹਦੇ ਵਿੱਚੋਂ ਜਿਹੜਾ ਵਕੀਲ ਸੀ ਜਿਹੜਾ ਰਿਸ਼ਵਤ ਦੇਣ ਆਇਆ ਵਿਸ਼ਾਲ ਮੋਹਨ, ਉਹ ਵੀ ਇਸ ਕੇਸ ਦੀ ਸੁਣਵਾਈ ਦੇ ਵਿੱਚ ਹਿੱਸਾ ਸੀਗਾ ਤੇ ਜੱਜ ਨੇ ਉਹਨੂੰ ਲੋਕਲ ਕਮਿਸ਼ਨਰ ਅਪੁਆਇੰਟ ਕੀਤਾ ਹੋਇਆ ਸੀ। ਤੇ ਉਹ ਕਮਿਸ਼ਨਰ ਜਿਹੜਾ ਉਹ ਮੁੜ ਕੇ ਕਮਿਸ਼ਨ ਵਾਲੇ ਪਾਸੇ ਹੋ ਗਿਆ। ਉਹਨੇ ਕੀ ਕੀਤਾ ਕਿ ਜਿਹੜੀ ਇੱਕ ਪਾਰਟੀ ਸੀ, ਉਹ 2 ਧਿਰਾਂ ਜਿਹੜੀਆਂ ਜ਼ਮੀਨ ਦਾ ਕੇਸ ਲੜਦੀਆਂ ਪਈਆਂ ਸੀ, ਝਗੜਦੀਆਂ ਪਈਆਂ ਸੀ, ਉਹਨੇ ਇੱਕ ਧਿਰ ਨੂੰ ਕਿਹਾ ਕਿ ਲਿਆਓ 20 ਲੱਖ ਰੁਪਈਆ ਜੱਜ ਲਈ ਦੇ ਦਿਓ ਤੇ 2 ਲੱਖ ਮੇਰਾ ਅੱਡ ਕੱਢ ਦਿਓ ਤੇ ਮੈਂ ਤੁਹਾਡਾ ਫੈਸਲਾ ਤੁਹਾਡੇ ਹੱਕ 'ਚ ਕਰਾ ਦਿੰਦਾ। ਸੌਦੇਬਾਜ਼ੀ ਹੋ ਗਈ, ਪਰ CBI ਨੂੰ ਵਿੱਚੋਂ ਪਤਾ ਲੱਗ ਗਿਆ ਕਿ ਰਿਸ਼ਵਤ ਦਾ ਪੈਸਾ ਜਿਹੜਾ ਅੱਜ ਉਹਦਾ ਇੱਕ ਹਿੱਸਾ ਉੱਥੇ ਜਾਏਗਾ ਜੱਜ ਕੋਲ। ਤਾਂ ਉਸ ਵਕੀਲ ਦੇ ਮਗਰ CBI ਨੇ ਆਪਣਾ ਜਿਹੜਾ ਸੀਗਾ ਟੋਲਾ ਉਹ ਛੱਡਿਆ, ਜਿਨ੍ਹਾਂ ਨੇ ਰੰਗੇ ਹੱਥੀਂ ਜੱਜ ਦੀ ਰਿਹਾਇਸ਼ ਤੋਂ ਜਾ ਕੇ ਇਹ ਰਿਸ਼ਵਤ ਦਾ ਪੈਸਾ ਤੇ 3 ਜਣਿਆਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਕਰ ਲਈ। ਸਵਾਲ ਇੱਥੇ ਇਹ ਉੱਠਦਾ ਆ ਕਿ ਜੇ ਇਸ ਤਰੀਕੇ ਦੇ ਨਾਲ ਜੱਜ ਰਿਸ਼ਵਤ ਲੈਣ ਲੱਗ ਪਏ ਖੁੱਲੇ ਰੂਪ ਦੇ ਵਿੱਚ ਤੇ ਵਕੀਲ ਉਹਨਾਂ ਲਈ ਦਲਾਲਾਂ ਦਾ ਕੰਮ ਕਰਨ ਲੱਗ ਪਏ ਤੇ ਫਿਰ ਤੇ ਇਨਸਾਫ ਹੋ ਗਏ, ਫਿਰ ਤੇ ਮਿਲ ਗਏ ਲੋਕਾਂ ਨੂੰ ਹੱਕ ਸੱਚ, ਫਿਰ ਤੇ ਜਿਹੜਾ ਬੇੜਾ ਹੀ ਗਰਕ ਹੋਇਆ ਸਮਝੋ। ਪਿੱਛੇ ਜੇ ਗੁਜਰਾਤ ਦੇ ਵਿੱਚੋਂ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆ ਗਿਆ ਜਿਹਦੇ 'ਚ ਇੱਕ ਜੱਜ ਨੇ ਰਿਸ਼ਵਤ ਲੈ ਕੇ ਸਾਰੇ ਕਾਨੂੰਨ ਦਾ ਐਸੀ ਤੈਸੀ ਫੇਰ ਦਿੱਤੀ। ਉਹਨੇ ਕੀ ਕੀਤਾ ਕਿ ਜਿਹੜੀ ਮਿਨੀਮਮ ਸਜ਼ਾ, ਜਿਹੜੀ ਘੱਟ ਤੋਂ ਘੱਟ ਸਜ਼ਾ, ਉਹਨੇ ਪੈਸੇ ਲੈ ਕੇ ਇੱਕ ਸਮਗਲਰ ਨੂੰ ਉਸ ਘੱਟ ਤੋਂ ਘੱਟ ਸਜ਼ਾ ਤੋਂ ਵੀ ਸਜ਼ਾ ਕਰ ਦਿੱਤੀ। ਮਤਲਬ ਕਿ ਜੇ 2 ਸਾਲ ਤੋਂ ਘੱਟ ਉਸ ਕਾਨੂੰਨ ਦੇ ਵਿੱਚ ਸਜ਼ਾ ਹੀ ਹੈ ਨਹੀਂ ਸੀ ਤੇ ਉਹਨੇ ਤੋੜ ਕੇ 6 ਮਹੀਨੇ ਕਰ ਦਿੱਤੀ, ਕਾਨੂੰਨ ਹੀ ਘਰੇ ਘੜ ਲਿਆ। ਸੋ ਇਹ ਜਿਹੜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਪਈਆਂ, ਲੋਕਾਂ ਦਾ ਯਕੀਨ ਤੇ ਪਹਿਲਾਂ ਹੀ ਇਸ ਭਾਰਤੀ ਜੁਡੀਸ਼ਰੀ ਤੋਂ ਖੁਰਿਆ ਪਿਆ। ਜੇ ਇਸ ਤਰ੍ਹਾਂ ਦੇ ਵਰਤਾਰੇ ਸਾਹਮਣੇ ਆਉਂਦੇ ਗਏ ਤੇ ਜਿਹੜਾ ਬਚਿਆ ਖੁਚਿਆ ਭਰੋਸਾ ਹੈ ਉਹ ਵੀ ਗਵਾ ਬੈਗੀ ਭਾਰਤ ਦੀ ਇਹ ਜਿਹੜੀ ਜੁਡੀਸ਼ਰੀ ਹੈ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਫਰੀਦਕੋਟ ਖੁਦਕੁਸ਼ੀ ਕਾਂਡ ਦੀ। ਆਪਾਂ ਬਹੁਤ ਦਿਨਾਂ ਤੋਂ ਗੱਲ ਕਰਦੇ ਆਏ ਹਾਂ, ਜਿਸ ਦੇ ਵਿੱਚ ਅਕਾਲੀ ਆਗੂ ਵੀ ਇਨਵੋਲਵ ਸੀਗੇ, ਪਰ ਪੁਲਿਸ ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ। ਇਹ ਹੈਰਾਨੀ ਵਾਲੀ ਗੱਲ ਹੈ ਕਿ ਦੇਖੋ, ਜੇ ਆਮ ਬੰਦੇ ਦਾ ਕੋਈ ਮਰਦਿਆਂ ਕੋਈ ਨਾਂ ਵੀ ਲੈ ਦੇਵੇ ਕਿ ਮੈਂ ਫਲਾਣੇ ਤੋਂ ਦੁਖੀ ਹੋ ਕੇ ਮਰ ਲੱਗਾ, ਖਾਸ ਤੌਰ ਤੇ ਆ ਜਿਹੜੇ ਦਾਜ ਨਾਲ ਜੁੜੇ ਮਾਮਲੇ ਜਿਨ੍ਹਾਂ ਦੇ ਵਿੱਚ ਖੁਦਕੁਸ਼ੀ ਕਰਦੀਆਂ ਨੇ ਕੁੜੀਆਂ, ਉਹ ਬਿਆਨ ਵੀ ਦੇ ਜਾਂਦੀ ਤਾਂ ਉਹ ਜਿਹੜਾ ਸਾਰਾ ਟੱਬਰ ਆ ਉਹ ਵੱਜ ਜਾਂਦਾ ਹੈ। ਦੂਜੇ ਪਾਸੇ ਇਸ ਮਾਮਲੇ ਦੇ ਵਿੱਚ 4 ਜਣੇ ਨਹਿਰ 'ਚ ਛਾਲ ਮਾਰ ਕੇ ਸਾਰੇ ਟੱਬਰ ਨੂੰ ਖਤਮ ਕਰ ਗਏ ਆ। ਉਹਨਾਂ ਦੇ ਸੁਸਾਈਡ ਨੋਟ ਦੇ ਵਿੱਚ ਜਿਹੜੇ ਨਾਮ ਆ ਉਹਨਾਂ ਦੀ ਗ੍ਰਿਫਤਾਰੀ ਤੇ ਕੀ ਹੋਣੀ ਸੀ, ਉਲਟਾ ਉਹਨਾਂ ਨੂੰ ਕਲੀਨ ਚਿੱਟਾਂ ਦਿੱਤੀਆਂ ਜਾ ਰਹੀਆਂ, ਚਿੱਟੇ ਰੁਮਾਲ ਦਿੱਤੇ ਜਾ ਰਹੇ ਆ। ਇਹ ਕਮਾਲ ਦੀ ਗੱਲ ਆ। ਇਹ ਫਰੀਦਕੋਟ ਦੇ ਵਿੱਚ ਵਾਪਰਿਆ ਸੀ ਸਾਰਾ ਘਟਨਾਕ੍ਰਮ। ਸਾਰਾ ਇਸ ਘਟਨਾਕ੍ਰਮ ਤੋਂ ਲੋਕ ਜਾਣੂ ਹੀ ਹੈ ਕਿ 4 ਜੀ ਜਿਹੜੇ ਸੀਗੇ ਉਹ ਨਹਿਰ 'ਚ ਛਾਲ ਮਾਰ ਕੇ ਡੁੱਬ ਗਏ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਪੁਲਿਸ ਸਾਡੀ ਗੱਲ ਨਹੀਂ ਸੁਣਦੀ ਪਈ, ਸੁਣਵਾਈ ਨਹੀਂ ਕਰਦੀ ਪਈ। ਉਹਨਾਂ ਦਾ ਝਗੜਾ ਸੀ ਗਵਾਂਢੀ ਦੇ ਨਾਲ ਤੇ ਉਸ ਜਿਹੜੀ ਪੁਲਿਸ ਦੀ ਜਿਹੜੀ ਇਹ ਕਾਰਵਾਈ ਸੀ ਉਸ ਪਿੱਛੇ ਲੱਗਦਾ ਸੀ ਉਹਨਾਂ ਨੂੰ ਕਿ ਕੁਛ ਪੋਲੀਟੀਕਲੀ ਦਬਾਅ ਹੈ, ਕੁਝ ਲੋਕ ਹੈ ਜਿਹੜੇ ਉਹ ਇਸ ਪੁਲਿਸ ਦੀ ਕਾਰਵਾਈ ਨੂੰ ਇਹ ਰੁਖ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਉਹਨਾਂ ਨੇ ਆਤਮ ਹੱਤਿਆ ਕਰ ਲਈ। ਉਸ ਤੋਂ ਬਾਅਦ ਉਹਨਾਂ ਦੇ ਘਰੋਂ ਖੁਦਕੁਸ਼ੀ ਨੋਟ ਜਿਹੜਾ ਮਿਲਿਆ, ਉਹਦੇ 'ਚ ਇੱਕ ਅਕਾਲੀ ਦਲ ਦਾ ਜਿਹੜਾ ਚੇਅਰਮੈਨ ਸੀ ਹਰਜੀਤ ਸਿੰਘ ਭੋਲੂ ਵਾਲਾ, ਇੱਕ ਆਗੂ ਸੀ ਬਲਵੀਰ ਸਿੰਘ, ਜਰਨੈਲ ਸਿੰਘ, ਇਹ ਤਿੰਨੇ ਉਸ ਸੁਸਾਈਡ ਨੋਟ ਦੇ ਵਿੱਚ ਜ਼ਿਕਰੇ ਖਾਸ ਸਨ।
ਉਹਨਾਂ ਨੇ ਜ਼ਿਕਰ ਕੀਤਾ ਹੋਇਆ ਸੀਗਾ ਕਿ ਇਹਨਾਂ ਕਰਕੇ ਹੀ ਪੁਲਿਸ ਸਾਡੀ ਗੱਲ ਨਹੀਂ ਸੁਣਦੀ ਪਈ ਤੇ ਪੁਲਿਸ ਦੀ ਕਾਰਵਾਈ ਨਾ ਹੋਣ ਕਰਕੇ ਜਿਨ੍ਹਾਂ ਨਾਲ ਸਾਡਾ ਝਗੜਾ ਉਹ ਸ਼ਰੇਆਮ ਕਹਿੰਦੇ ਕਿ ਅਸੀਂ ਤੁਹਾਡੀਆਂ ਕੁੜੀਆਂ ਚੁੱਕ ਲਾਂਗੇ, ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਹੁਣ ਜਦੋਂ ਇਹ ਟੱਬਰ ਸਾਰਾ ਮੌਤ ਦੇ ਮੂੰਹ 'ਚ ਜਾ ਪਿਆ, ਉਸ ਤੋਂ ਬਾਅਦ ਲੋਕਾਂ ਨੇ ਉੱਥੇ ਬਹੁਤ ਵੱਡੇ ਪੱਧਰ ਤੇ ਵਿਖਾਵਾ ਕੀਤਾ, ਪ੍ਰਦਰਸ਼ਨ ਕੀਤਾ, ਇੱਥੋਂ ਤੱਕ ਕਿਹਾ ਕਿ ਅਸੀਂ ਸੰਸਕਾਰ ਨਹੀਂ ਕਰਨਾ ਉਹਨਾਂ ਚਿਰ ਜਿੰਨਾ ਚਿਰ ਗ੍ਰਿਫਤਾਰੀਆਂ ਨਹੀਂ ਹੁੰਦੀਆਂ। ਪਰ ਹੋਇਆ ਕਿ ਉਦੋਂ ਇਹਨਾਂ ਨੇ ਲੱਲੇ ਭੱਬੇ ਲਾ ਦਿੱਤੇ ਕਿ ਨਹੀਂ ਜੀ ਪਰਚਾ ਜਿਹੜਾ ਦਰਜ ਕਰ ਲਿਆ, ਅਸੀਂ ਗ੍ਰਿਫਤਾਰੀਆਂ ਜਲਦੀ ਕਰ ਲਵਾਂਗੇ। ਪਰ ਹੁਣ ਚੀਜ਼ਾਂ ਜਿਹੜੀਆਂ ਹੋਰ ਹੀ ਸਾਹਮਣੇ ਆ ਰਹੀਆਂ। ਕੱਲ ਸੁਖਬੀਰ ਸਿੰਘ ਬਾਦਲ ਉੱਥੇ ਗਏ ਸਨ, ਉੱਥੇ ਰੱਤੀ ਰੋੜੀ ਪਿੰਡ ਨਾਲ, ਉੱਥੇ ਅਕਾਲੀ ਦਲ ਦਾ ਵਿਧਾਇਕ ਹੈ ਜਿਹੜਾ ਦੀਪ ਮਲਹੋਤਰਾ, ਉਹਦੀ ਅਗਵਾਈ ਦੇ ਵਿੱਚ ਇੱਕ ਵਫਦ ਮਿਲਦਾ ਉੱਥੇ ਉਪ ਮੁੱਖ ਮੰਤਰੀ ਨੂੰ, ਤੇ ਉਹ ਅਰਜ਼ ਕਰਦਾ ਹੈ ਕਿ ਇਹ ਜੀ ਧੱਕਾ ਹੋ ਰਿਹਾ ਸਾਡੇ ਅਕਾਲੀ ਆਗੂਆਂ ਦੇ ਨਾਲ ਤੇ ਬਿਲਕੁਲ ਕਹੀਏ ਕਿ ਧੱਕੇਸ਼ਾਹੀ ਹੈ। ਸੁਖਬੀਰ ਸਿੰਘ ਬਾਦਲ ਨੇ ਉੱਥੇ SSP ਨੂੰ ਬੁਲਾ ਕੇ ਪੁੱਛਿਆ ਕਿ ਕੀ ਮਾਜਰਾ ਹੈ, ਤੇ SSP ਨੇ ਉੱਥੇ ਜੋ ਗੱਲ ਕਹੀ ਉਹ ਹੈਰਾਨ ਕਰਨ ਵਾਲੀ ਸੀ। ਉਹ ਕਹਿੰਦਾ ਜੀ ਐਵੇਂ ਇੱਥੇ ਅਫਵਾਹ ਆਈ ਹੈ, ਉਹਨਾਂ ਆਗੂਆਂ ਦਾ ਤੇ ਅਸੀਂ ਕੋਈ ਮਾਮਲਾ ਹੀ ਨਹੀਂ ਦਰਜ ਕੀਤਾ, ਉਹਨਾਂ ਆਗੂਆਂ ਨੂੰ ਤੇ ਅਸੀਂ ਕਿਸੇ ਵੀ ਤਫਤੀਸ਼ ਦੇ ਵਿੱਚ ਉਹਨਾਂ ਨੂੰ ਸ਼ਾਮਲ ਹੀ ਨਹੀਂ ਕੀਤਾ। ਸੋ ਉੱਥੇ ਸਾਰੇ ਖੜੇ ਲੋਕ ਜਿਹੜੇ ਆਸੇ ਪਾਸੇ ਸਨ ਉਹ ਹੈਰਾਨ ਰਹਿ ਗਏ ਕਿ ਜਿਸ ਦਿਨ ਸੰਸਕਾਰ ਹੋਇਆ ਸੀ ਲਾਸ਼ਾਂ ਦਾ, ਕਰਵਾਇਆ ਗਿਆ ਪ੍ਰਸ਼ਾਸਨ ਵੱਲੋਂ ਭਰੋਸਾ ਦੇ ਕੇ ਕਿ ਭਾਈ ਫਲਾਣੇ ਜਿਹੜੇ ਆਗੂ ਉਸ ਸੁਸਾਈਡ ਨੋਟ ਦੇ ਵਿੱਚ ਜ਼ਿਕਰਤ ਹੈ, ਉਹਨਾਂ ਸਾਰਿਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪਰ ਦੂਜੇ ਪਾਸੇ ਇਹ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਆ ਕੇ ਮੁਕਰਨ ਡਏ ਆ ਕਿ ਉਹ ਤਾਂ ਜੀ ਜਿਹੜੇ ਅਕਾਲੀ ਆਗੂ ਤੋਂ ਦੁੱਧ ਧੋਤੇ ਆ, ਉਹ ਤੇ ਪਰਚੇ ਦੇ ਵਿੱਚ ਹੈ ਹੀ ਨਹੀਂ। ਫਿਰ ਹੁਣ ਇਸ ਮਾਮਲੇ ਨੇ ਨਵਾਂ ਰੁਖ ਅਖਤਿਆਰ ਕੀਤਾ ਹੈ ਕਿ ਕਿਤੇ ਉਹ ਜਿਹੜਾ ਭਰੋਸਾ ਸੀ ਪ੍ਰਸ਼ਾਸਨ ਦਾ, ਉਹ ਵਾਕਿਆ ਕਿਤੇ ਪੁਲਿਸੀਆ ਭਰੋਸਾ ਤੇ ਨਹੀਂ, ਕਿਉਂਕਿ ਦੱਸਦੇ ਆ ਕਿ ਪੁਲਿਸ ਤੇ ਭਰੋਸਾ ਜਿਹਨੇ ਕੀਤਾ ਤੇ ਉਹਦਾ ਤੇ ਸਮਝੋ ਬੇੜਾ ਪਾਰ ਹੀ ਪਾ ਰਿਹਾ। ਪਰ ਜੇ ਇਸ ਤਰ੍ਹਾਂ ਹੋਇਆ ਕਿ ਉਸ ਸਮੇਂ ਭਰੋਸਾ ਦਿੱਤਾ ਗਿਆ ਤੇ ਹੁਣ ਜਿਹੜਾ ਆਪਣਾ ਪੁਲਿਸੀਆ ਅਸਲੀ ਰੰਗ ਵਿਖਾ ਦਿੱਤਾ ਗਿਆ, ਫਿਰ ਇਹਦੇ ਵਿੱਚ ਇਕੱਲੇ ਅਕਾਲੀ ਹੀ ਜ਼ਿੰਮੇਵਾਰ ਨਹੀਂ ਹੈ, ਇਹਦੇ ਵਿੱਚ ਕਾਂਗਰਸ ਦਾ ਇੱਕ ਬਹੁਤ ਵੱਡਾ ਲੀਡਰ ਇੰਦਰਜੀਤ ਸਿੰਘ ਜੀਰਾ ਉਹ ਵੀ ਜ਼ਿੰਮੇਵਾਰ ਆ, ਕਿਉਂਕਿ ਜਿਸ ਦਿਨ ਸੰਸਕਾਰ ਕਰਵਾਇਆ ਗਿਆ ਲਾਸ਼ਾਂ ਦਾ, ਸਭ ਤੋਂ ਜ਼ਿਆਦਾ ਉੱਥੇ ਜ਼ੋਰ ਲਾਇਆ ਸੀਗਾ ਇੰਦਰਜੀਤ ਸਿੰਘ ਜੀਰਾ ਨੇ ਕਿ ਜੀ ਕਰੋ ਸੰਸਕਾਰ, ਕੁਛ ਨਹੀਂ ਹੁੰਦਾ, ਸਰਕਾਰ ਇਹ ਕਰ ਦੇਗੀ, ਉਹ ਕਰ ਦੇਗੀ। ਅਕਾਲੀਆਂ ਦੇ ਨਾਲ ਮੋਢਾ ਲਾ ਕੇ ਖੜਨ ਵਾਲੇ ਫਿਰ ਹੁਣ ਇੰਦਰਜੀਤ ਸਿੰਘ ਜੀਰਾ ਨੂੰ ਪੁੱਛਣਾ ਬਣਦਾ ਹੈ ਕਿ ਭਾਈ ਉਸ ਦਿਨ ਤੋਂ ਟਿੱਲ ਲਾ ਕੇ ਸੰਸਕਾਰ ਕਰਵਾਇਆ ਸੀ ਲਾਸ਼ਾਂ ਦਾ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਯਕੀਨ ਦਿਵਾਇਆ ਸੀ, ਤੇ ਆਹ ਹੁਣ ਜੱਗੋ ਤੇਰ ਵੀ ਕਿਹੜੀ ਹੋਣ ਰਹੀ ਹੈ। ਬਿਲਕੁਲ ਜੀ, ਵਿੱਚੋਂ ਤੇ ਇਹ ਸਾਰੇ ਰਲੇ ਮਿਲੇ ਆ। ਤੇ ਅੱਗੇ ਆਪਾਂ ਗੱਲ ਕਰਦੇ ਦਿੱਲੀ ਮਹਿਲਾ ਕਮਿਸ਼ਨ ਦੀ, ਤੇ ਉਹਨਾਂ ਵੱਲੋਂ CBI ਨੂੰ ਨੋਟਿਸ ਭੇਜਿਆ ਗਿਆ। ਸਵਾਤੀ ਮਾਲੀਵਾਲ ਜਿਹੜੀ ਕਜ਼ਨ ਹੀ ਹੈ ਅਰਵਿੰਦ ਕੇਜਰੀਵਾਲ ਦੀ, ਜਦੋਂ ਤੋਂ ਉਹਨੇ ਉਹਦਾ ਸੰਭਾਲਿਆ ਉਸ ਤੋਂ ਬਾਅਦ ਉਹਦਾ ਵੀ ਆਡਾ ਲੱਗਾ ਹੋਇਆ, ਉਹਦਾ ਆਡਾ ਅੱਡ ਪੱਧਰ ਤੇ ਲੱਗਾ ਹੋਇਆ। ਕਦੇ ਉਹਦੇ ਤੇ ਕੋਈ ਸ਼ਿਕਾਇਤ ਦਰਜ ਕਰਵਾ ਦਿੰਦੀ ਹੈ, ਜਿਹੜੀ ਪੁਰਾਣੀ ਮਹਿਲਾ ਕਮਿਸ਼ਨ ਦੀ ਜਿਹੜੀ ਚੇਅਰਪਰਸਨ ਸੀ ਉਹ ਕਰਾ ਦਿੰਦੀ ਹੈ, ਕਦੇ ਕੁਛ ਹੋ ਜਾਂਦਾ, ਕਦੇ ਕੁਛ ਹੋ ਜਾਂਦਾ। ਪਰ ਹੁਣ ਸਵਾਤੀ ਮਾਲੀਵਾਲ ਵੀ ਜਿਹੜੀ ਝੁਕਣ ਦੀ ਥਾਂ ਤੇ ਰੋਕਣ ਦੀ ਥਾਂ ਤੇ ਉਹ ਵੀ ਬਰਾਬਰ ਅੱਗੋਂ ਆਡੇ ਲੈ ਰਹੀ ਹੈ ਇਹਨਾਂ ਦੇ ਨਾਲ। ਪਿੱਛੇ ਜੇ ਉਹਨੇ ਜਿਹੜੀ ਸ਼ੀਲਾ ਦੀਕਸ਼ਤ ਸੀਗੀ ਇਹਨਾਂ ਦੀ ਕਾਂਗਰਸ ਦੀ ਸਾਬਕਾ ਸਾਬਕਾ ਮੁੱਖ ਮੰਤਰੀ, ਉਹਦੇ ਤੇ ਸ਼ਿਕਾਇਤ ਦਰਜ ਕਰਵਾਈ ਹੈ। ਬਰਖਾ ਸ਼ੁਕਲਾ ਜਿਹੜੀ ਹੁੰਦੀ ਸੀਗੀ ਸਾਬਕਾ ਮਹਿਲਾ ਕਮਿਸ਼ਨ ਮੁਖੀ, ਉਹਦੇ ਤੇ ਸ਼ਿਕਾਇਤ ਦਰਜ ਕਰਵਾਈ ਹੈ। ਹੁਣ ਇਹਨੇ CBI ਨੂੰ ਨੋਟਿਸ ਘੱਲ ਕੇ ਇੱਕ ਨਵੇਂ ਤਰ੍ਹਾਂ ਦਾ ਫਰੰਟ ਖੋਲਿਆ ਕੇਂਦਰ ਸਰਕਾਰ ਦੇ ਨਾਲ, ਕਿਉਂਕਿ CBI ਕੇਂਦਰ ਦੇ ਅਧੀਨ ਆ। ਇਹ ਨੋਟਿਸ ਜਿਹੜਾ ਉਹਨੇ ਘੱਲਿਆ ਜਿਹੜਾ BK ਬੰਸਲ ਖੁਦਕੁਸ਼ੀ ਕਰ ਗਿਆ ਸੀ ਆਪਣੇ ਪੁੱਤਰ ਦੇ ਨਾਲ, ਤੇ ਉਸ ਤੋਂ ਪਹਿਲਾਂ ਉਹਦੀ ਪਤਨੀ ਤੇ ਬੇਟੀ ਉਹ ਦੋਵੇਂ ਖੁਦਕੁਸ਼ੀ ਕਰ ਗਈਆਂ ਸਨ। ਉਸ ਮੁਤਲਕ ਬੇਟੀ ਤੇ ਜਿਹੜੀ ਉਹਦੀ ਪਤਨੀ ਨੇ ਖੁਦਕੁਸ਼ੀ ਕੀਤੀ ਹੈ, ਉਸ ਸੰਬੰਧ ਦੇ ਵਿੱਚ ਇਹਨੇ CBI ਨੂੰ ਨੋਟਿਸ ਭੇਜਿਆ ਤੇ 48 ਘੰਟਿਆਂ ਦੇ ਵਿੱਚ ਜਵਾਬ ਮੰਗਿਆ। CBI ਹੁਣ ਜਾ ਕੇ ਉੱਥੇ ਕੀ ਜਵਾਬ ਦਿੰਦੀ ਹੈ ਉਹ ਤੇ ਸਮਾਂ ਦੱਸੇਗਾ, ਹਾਲੇ ਸਮਾਂ ਨਿਰਧਾਰਿਤ ਕਰੇਗਾ ਕਿ CBI ਉੱਥੇ ਕੀ ਸਫਾਈ ਦਿੰਦੀ ਹੈ। ਪਰ ਸਵਾਤੀ ਮਾਲੀਵਾਲ ਨੇ ਇੱਕ ਤਰ੍ਹਾਂ ਨਾਲ ਸਾਫ਼ ਕਰ ਦਿੱਤਾ ਹੈ ਕਿ ਜੋ ਉਹਦੇ ਖਿਲਾਫ ACB ਐਂਟੀ ਕਰਪਸ਼ਨ ਬਿਊਰੋ ਜਿਹੜੀ ਕਰਦੀ ਪਈ ਸੀ ਕਿ ਇਸ ਤਰ੍ਹਾਂ ਦੀਆਂ ਜਾਂਚਾਂ ਪੜਤਾਲਾਂ ਤੇ ਡਰਾਵੇ ਜੇ ਮਾਰਦੀ ਸੀ ਕਿ ਉਹ ਰੁਕਦੀ ਨਹੀਂ ਜਾਪਦੀ, ਉਹ ਖੜਦੀ ਨਹੀਂ ਜਾਪਦੀ, ਉਹ ਆਪਣਾ ਕੰਮ ਕਰਦੀ ਜਾਪਦੀ ਹੈ, ਜਿਹਦੇ ਵਿੱਚ ਉਹਨੇ ਪਹਿਲਾਂ ਸ਼ੀਲਾ ਦੀਕਸ਼ਤ ਨੂੰ ਰਗੜਿਆ, ਬਾਅਦ ਦੇ ਵਿੱਚ ਬਰਖਾ ਸ਼ੁਕਲਾ ਨੂੰ, ਤੇ ਹੁਣ CBI ਨੂੰ ਨੋਟਿਸ ਘੱਲਿਆ। ਇਹਦਾ ਮਤਲਬ ਕਿ ਉਹਦਾ ਕੇਂਦਰ ਦੇ ਨਾਲ ਜਿਹੜਾ ਅੱਡਾ ਹੈ
ਉਹ ਅੱਗੇ ਵੀ ਜਾਰੀ ਹੋਏਗਾ, ਅੱਗੇ ਵੀ ਜਾਰੀ ਰਹੇਗਾ। ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਵਾਤੀ ਮਾਲੀਵਾਲ ਹੋਰਾਂ ਨੇ ਜਿਹੜੀ ਇਹ ਚੀਜ਼ ਚੁੱਕੀ ਹੈ, ਹੁਣ ਜਦੋਂ ਖੁਦਕੁਸ਼ੀਆਂ ਜੁਲਾਈ ਦੇ ਵਿੱਚ ਹੋਈਆਂ ਸੀਗੀਆਂ ਉਦੋਂ ਵੀ ਮੇਰੇ ਖਿਆਲ ਦੇ ਨਾਲ ਇਹ ਮੁੱਦਾ ਚੁੱਕਿਆ ਜਾ ਸਕਦਾ ਸੀ, ਪਰ ਲੇਟ ਹੋ ਗਈ ਸਵਾਤੀ ਮਾਲੀਵਾਲ। ਹੁਣ ਪਤਾ ਲੱਗਾ, ਹੁਣ ਖੁੱਲ੍ਹ ਕੇ ਕਹਾਣੀ ਹੈ ਜਿਹੜੀ ਮੀਡੀਆ 'ਚ ਸਾਹਮਣੇ ਆਈ ਹੈ, ਤੇ ਹੁਣ ਉਹਨਾਂ ਨੇ ਨੋਟਿਸ ਕਰ ਦਿੱਤਾ CBI ਲਈ ਇੱਕ ਨਵਾਂ ਵਕਤ ਹੋਏਗਾ, ਕਿਉਂਕਿ ਜੇ ਸਵਾਤੀ ਮਾਲੀਵਾਲ ਨੂੰ ਲੱਗਿਆ ਤਾਂ ਹੋ ਸਕਦਾ CBI ਦੇ ਨਾਲ ਇਹ ਜਿਹੜਾ ਪੰਗਾ ਮਹਿਲਾ ਕਮਿਸ਼ਨ ਨੇ ਉਹਨਾਂ ਨੂੰ ਨੋਟਿਸ ਭੇਜ ਕੇ ਪਾਇਆ ਵਾ, ਇਹ ਪੰਗਾ ਥੋੜਾ ਜਿਹਾ ਹੋਰ ਡੂੰਘਾ ਹੋ ਜਾਵੇ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਸਰਕਾਰ ਦੀ ਬਾਦਲਾਂ ਦੇ ਰਾਜ ਵਿੱਚ ਘਟਾਲਿਆਂ ਦੇ ਬੱਦਲ ਹੀ ਬੱਦਲ ਆ ਜੀ, ਤੇ ਇੱਕ ਹੋਰ ਖੇਤੀ ਨਾਲ ਜੁੜਿਆ ਘਟਾਲਾ ਸਾਹਮਣੇ ਆਇਆ। ਇਹ ਪਨਸੀਡ ਆ ਜਿਹੜੀ, ਜਿਹਨੂੰ ਕਹਿ ਦਿੰਦੇ ਆ ਪੰਜਾਬ ਸਟੇਟ ਬੀਜ ਨਿਗਮ ਲਿਮਟਿਡ, ਇਹ ਅਦਾਰਾ ਪੰਜਾਬ ਸਰਕਾਰ ਦਾ। ਤੇ ਅਦਾਰਾ ਕਾਹਦਾ ਹੈ? ਹੁਣ ਇਹਦੇ 'ਚ ਸਾਰਾ ਕੁਛ ਹੈ ਜਿਹੜਾ ਉਹ ਕਲਾਮਾਲਾ ਹੀ ਹੈ। ਪਨਸੀਡ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉੱਧਰ ਕੇ ਸਾਹਮਣੇ ਆਉਣ ਡਈਆਂ। ਇੱਕ ਤੇ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਅਫਸਰਾਂ ਨੇ ਅਸਤ ਇੱਕ BBC ਅਫਸਰ ਜਿਹੜੀ ਮਾਨਸਾ ਦੇ ਵਿੱਚ ਉਹ ਬੀਜ ਜਿਹੜੇ ਸੀਗੇ ਇਹਨਾਂ ਨੇ ਬੀਜ ਕੇ ਤਿਆਰ ਕਰਕੇ ਅੱਗੇ ਸਬਸਿਡੀ ਤੇ ਦਿੱਤੇ, ਉਹਨਾਂ ਦੇ ਵਿੱਚ ਬਹੁਤ ਸਾਰਾ ਇਹਨਾਂ ਨੇ ਕਾਲਾਮਾਲਾ ਕੀਤਾ। ਇਸ ਤੋਂ ਇਲਾਵਾ ਕੁਝ ਫਰਮਾਂ ਨੂੰ ਇਹਨਾਂ ਨੇ ਜਿਹੜੇ ਉਹ ਆਪਦੇ ਦੇ ਕੇ ਉਹਨਾਂ ਦੇ ਥਰੂ ਵਿਖਾ ਦਿੱਤੇ। ਇੱਥੇ ਨਹੀਂ ਰੁਕਿਆ ਇਹਨਾਂ ਦਾ ਗੜਬੜੀਆਂ ਵਾਲਾ ਜਿਹੜਾ ਚੱਕਰ ਆ। ਦੱਸਦੇ ਤਾਂ ਇਹ ਹੈ ਕਿ ਕੁਛ ਭਰਤੀਆਂ ਜਿਹੜੀਆਂ ਹੋਈਆਂ ਉਹਦੇ ਵਿੱਚ ਵੀ ਇਹਨਾਂ ਨੇ ਨਿਯਮਾਂ ਦੇ ਉਲਟ ਜਾ ਕੇ ਜਿਹੜੇ ਬੀਜ ਕਾਰੋਬਾਰੀ ਸੀ ਜਾਂ ਇਸ ਧੰਦੇ ਦੇ ਨਾਲ ਜੁੜੇ ਲੋਕ ਸੀ ਉਹ ਭਰਤੀ ਕਰ ਲਏ ਗਏ, ਜਦਕਿ ਨਿਯਮ ਇਸ ਦੀ ਇਜਾਜ਼ਤ ਦਿੰਦੇ ਹੀ ਨਹੀਂ। ਇਸ ਤੋਂ ਇਲਾਵਾ ਇੱਕ ਜਿਹੜੇ ਸੇਵਾ ਮੁਕਤ ਪਨਸੀਡ ਦੇ ਅਧਿਕਾਰੀ ਆ ਜਾਂ ਵਕੀਲ ਆ ਜਿਹੜੇ ਕਰਪਸ਼ਨ ਦੇ ਖਿਲਾਫ ਇੱਕ ਸੰਸਥਾ ਬਣਾ ਕੇ ਜਿਹਦਾ ਨਾਮ ਪੰਜਾਬ ਅਗੇਂਸਟ ਕਰਪਸ਼ਨ, ਉਹ ਬਣਾ ਕੇ ਲੜਦੇ ਪਏ ਆ, ਉਹਨਾਂ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ 2000 ਦੇ ਵਿੱਚ 18 ਕਰਮਚਾਰੀਆਂ ਨੂੰ ਨਿਯਮਾਂ ਦੇ ਉਲਟ ਜਬਰੀ ਸੇਵਾ ਮੁਕਤ ਲਈ ਇਹਨਾਂ ਨੇ ਕੇਸ ਤਿਆਰ ਕੀਤਾ ਇੱਕ, ਤੇ ਬਾਅਦ ਦੇ ਵਿੱਚ ਸਰਕਾਰ ਨੇ ਉਸ ਨੂੰ ਮਨਜ਼ੂਰ ਨਹੀਂ ਸੀ ਕੀਤਾ। ਪਰ ਬਾਵਜੂਦ ਇਸ ਦੇ ਜਿਹੜੇ ਦਫ਼ਤਰੀ ਮੁਲਾਜ਼ਮ ਸਨ ਉਹਨਾਂ ਨੇ 3 ਕਰੋੜ 27 ਲੱਖ ਰੁਪਏ ਦਾ ਭੁਗਤਾਨ ਕਰਕੇ ਉਹਨਾਂ ਨੂੰ ਰਿਟਾਇਰ ਕਰ ਦਿੱਤਾ। ਤੇ ਹੋਇਆ ਕਿ 2008 ਵਿੱਚ ਉਹਨਾਂ 18 ਮੁਲਾਜ਼ਮਾਂ ਨੂੰ ਨਵੇਂ ਪੇ ਸਕੇਲ ਤੇ ਮੁੜ ਕੇ ਫੇਰ ਤਾਇਨਾਤ ਕਰ ਦਿੱਤਾ। ਕਿ ਵੇਖੋ, ਪਹਿਲਾਂ ਉਹਨਾਂ ਨੂੰ ਜਬਰੀ ਸੇਵਾ ਮੁਕਤ ਕੀਤਾ ਗਿਆ, ਸਾਰੇ ਲਾਭ ਦੇ ਦਿੱਤੇ ਗਏ, ਤੇ 2008 ਦੇ ਵਿੱਚ ਉਹਨਾਂ 18 ਨੂੰ ਫੇਰ ਨੌਕਰੀ ਤੇ ਚਾੜ ਦਿੱਤਾ ਗਿਆ ਨਵੇਂ ਪੇ ਸਕੇਲ ਦੇ ਨਾਲ। ਇਹ ਵੀ ਗੜਬੜੀ ਹੈ, ਬਹੁਤ ਵੱਡੀ ਗੜਬੜੀ ਹੈ। ਇਸ ਤੋਂ ਇਲਾਵਾ ਅਬੋਹਰ, ਪਟਿਆਲਾ ਤੇ ਲੁਧਿਆਣਾ ਦੇ ਵਿੱਚ ਇਹਨਾਂ ਨੇ 3 ਬੀਜ ਕੇਂਦਰ ਸਨ, ਜਿਹੜੇ ਖੋਜ ਬੀਜ ਕੇਂਦਰ ਜਿਹਨਾਂ ਨੂੰ ਕਹਿ ਦਿੰਦੇ ਆ, ਉਹ ਬੰਦ ਕਰ ਦਿੱਤੇ, ਜਿਹਦੇ ਨਾਲ ਜਿਹੜੀ ਬੀਜ ਪੈਦਾਵਾਰ ਹੁੰਦੀ ਸੀ ਜਿਹੜੀ ਉਹਦੇ ਵਿੱਚ ਬਹੁਤ ਵੱਡੀ ਗਿਰਾਵਟ ਆਈ ਹੈ, ਜਿਹਦੇ ਕਰਕੇ ਕਿਸਾਨਾਂ ਦਾ ਜਿਹੜਾ ਸਬਸਿਡੀ ਵਾਲਾ ਬੀਜ ਲੈਣ ਦਾ ਇੱਕ ਕਹੀਏ ਸਹਾਰਾ ਹੁੰਦਾ, ਉਹ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੋਇਆ। ਸੋ ਬਹੁਤ ਗੱਲਾਂ ਜਿਹੜੀਆਂ ਸਾਹਮਣੇ ਨਿਕਲ ਕੇ ਆਉਂਦੀਆਂ ਪਈਆਂ ਪਨਸੀਡ ਦੇ ਵਿੱਚੋਂ ਸਾਹਮਣੇ, ਤਾਂ ਖੇਤੀਬਾੜੀ ਵਿਭਾਗ ਦੇ ਵਿੱਚੋਂ ਵੀ ਨਿਕਲ ਕੇ ਬਹੁਤ ਸਾਰੀਆਂ ਆਈਆਂ। ਮੰਗਲ ਸਿੰਘ ਸੰਧੂ ਨੂੰ ਦੁਬਾਰਾ ਗ੍ਰਿਫਤਾਰ ਕਰਨ ਲਈ ਇਹ ਹੱਥ ਪੈਰ ਮਾਰਦੇ ਪਏ ਆ, ਪਰ ਮੰਗਲ ਸਿੰਘ ਸੰਧੂ ਪਤਾ ਨਹੀਂ ਸੰਗਲ ਤੜਾ ਕੇ ਕਿੱਧਰ ਚਲਾ ਗਿਆ, ਉਹ ਲੱਭਦਾ ਨਹੀਂ। ਦੂਜੇ ਪਾਸੇ ਮੰਗਲ ਸਿੰਘ ਸੰਧੂ ਦੇ ਨਾਲ ਜਿਹੜੇ ਡਿਪਟੀ ਡਾਇਰੈਕਟਰ ਬਣਾਏ ਸਨ, ਸਹਿਦੋਸ਼ੀ ਬਣਾਏ ਸਨ, ਉਹਨਾਂ ਨੂੰ ਦੇ ਦਿੱਤੀ ਹੈ ਇਹਨਾਂ ਨੇ, ਪੰਜਾਬ ਸਰਕਾਰ ਨੇ ਪਰਸੋਂ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸੋ ਚਾਰ ਚੁਫੇਰੇ ਇਸ ਤਰ੍ਹਾਂ ਜਾਪਦਾ ਹੈ ਕਿ ਜਿਸ ਤਰ੍ਹਾਂ ਕਿਸਾਨ ਦੇ ਹਿੱਤਾਂ ਦੀ ਕਹਿ ਲਈਏ ਅਣਦੇਖੀ ਕਰਕੇ ਜਿਹੜੀ ਇਹਨਾਂ ਅਦਾਰਿਆਂ ਦੇ ਵਿੱਚ ਲੁੱਟ ਖਸੁੱਟ ਹੋ ਰਹੀ ਹੈ, ਉਹਨੂੰ ਸਜ਼ਾ ਯਾਫਤਾ ਬਣਾਉਣ ਦੀ ਥਾਂ ਤੇ ਉਹਨੂੰ ਪਰਦਾ ਪਾਇਆ ਜਾ ਰਿਹਾ, ਉਹਨੂੰ ਪਰਦੇ ਹੇਠ ਕੀਤਾ ਜਾ ਰਿਹਾ, ਚੁਣ ਕੇ ਕਿ ਜਿਹੜਾ ਤੇ ਕੋਈ ਹੈਗਾ ਉਹਨੂੰ ਤੇ ਬਲੀ ਦਾ ਬੱਕਰਾ ਬਣਾ ਦਿਓ ਜਿਹਦੀ ਬਹੁਤੀ ਰਾਸ਼ੀ ਮਾੜੀ ਹੈ। ਬਾਕੀ ਜਿਹੜੇ ਇਹਨਾਂ ਦੇ ਆਪਣੇ ਆਲੇ ਦੁਆਲੇ ਵਾਲੇ ਆ ਜਾਂ ਜਿਨ੍ਹਾਂ ਦੇ ਅੱਗੇ ਹੱਥ ਪੈਂਦੇ ਆ ਉੱਥੋਂ ਤੱਕ, ਉਹ ਲੋਕ ਬਕਾਇਦਾ ਬੇਨੀਮੀਆਂ ਕਰਕੇ ਬਹੁਤ ਆਸਾਨੀ ਦੇ ਨਾਲ ਨਿਕਲ ਵੀ ਰਹੇ ਆ। ਤਾਂ ਇਹਦਾ ਮਤਲਬ ਇਹ ਹੈ ਕਿ ਕਿਸਾਨ ਤੇ ਕਿਸਾਨੀ ਆਪਣੇ ਹਾਲ ਤੇ ਆ, ਪਰ ਇੱਥੇ ਜੋ ਧੰਦਾ ਚੱਲਦਾ ਪਿਆ ਉਹਨਾਂ ਦੇ ਆੜ ਦੇ ਵਿੱਚ, ਕਿਸਾਨ ਤੇ ਕਿਸਾਨੀ ਦੀ ਆੜ ਦੇ ਵਿੱਚ ਜੋ ਲੋਕ ਇਹ ਧੰਦਾ ਚਲਾਈ ਜਾਂਦੇ ਆ, ਇਹਨਾਂ ਦਾ ਧੰਦਾ ਦੂਣ ਸਵਾਇਆ ਹੋ ਰਿਹਾ।
ਜੀ। ਤੇ ਅੱਗੇ ਆਪਾਂ ਬੇਅਦਬੀ ਮਾਮਲੇ ਦੀ ਗੱਲ ਕਰ ਰਹੀਏ ਤੇ ਬੇਅਦਬੀ ਮਾਮਲੇ ਵਿੱਚ ਆਪ ਦੇ 4 ਆਗੂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਇਹ ਫਰੀਦਕੋਟ ਦੇ ਸੀਏ ਸਟਾਫ ਨੇ ਗ੍ਰਿਫਤਾਰੀਆਂ ਕੀਤੀਆਂ ਜੀ। ਬੁਰਜ ਜਵਾਹਰ ਸਿੰਘ ਵਾਲਾ, ਜਿੱਥੋਂ ਮੇਰੇ ਖਿਆਲ ਦੇ ਨਾਲ ਇਹ ਚੱਲਿਆ ਸੀਗਾ ਸਾਰਾ ਬੇਅਦਬੀ ਵਾਲਾ ਵਰਤਾਰਾ ਸ਼ੁਰੂ ਹੋਇਆ ਸੀ, ਜਿੱਥੋਂ ਸਾਰਾ ਘਟਨਾਕ੍ਰਮ ਆਰੰਭ ਹੋਇਆ ਸੀ। ਉਸ ਪਿੰਡ ਦੇ ਵਿੱਚ ਬਾਅਦ 'ਚ ਪ੍ਰੇਮੀ ਦਾ ਇੱਕ ਦਾ ਕਤਲ ਹੋਇਆ ਸੀ, ਦੁਕਾਨਦਾਰ ਦਾ। ਇਹਨਾਂ ਮਾਮਲਿਆਂ ਦੇ ਵਿੱਚ CI ਸਟਾਫ ਹੈ ਜਿਹੜਾ ਫਰੀਦਕੋਟ ਦਾ, ਉਹਨੇ ਬਠਿੰਡੇ ਦੇ ਪਿੰਡ ਹਮੀਰਗੜ੍ਹ ਤੋਂ 4 ਬੰਦੇ ਜਿਹੜੇ ਗ੍ਰਿਫਤਾਰ ਕੀਤੇ ਆ, ਜਿਨ੍ਹਾਂ ਦੇ ਵਿੱਚ ਜਰਨੈਲ ਸਿੰਘ ਆ, ਇੱਕ ਜਸਵੀਰ ਸਿੰਘ ਆ, ਅਵਤਾਰ ਸਿੰਘ ਆ ਤੇ ਕਪੂਰ ਸਿੰਘ ਆ। ਜਰਨੈਲ ਉਹੀ ਵਿਅਕਤੀ ਹੈ ਜਿਹਦੇ ਤੇ ਦੋਸ਼ ਲੱਗਾ ਸੀ ਕਿ ਇਹਨੇ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਥੱਪੜ ਮਾਰਿਆ। ਉਹੀ ਬਜ਼ੁਰਗ ਆ ਜਰਨੈਲ ਸਿੰਘ, ਉਹਨੂੰ ਵੀ ਗ੍ਰਿਫਤਾਰ ਕੀਤਾ CIA ਸਟਾਫ ਨੇ। ਹੁਣ CIA ਸਟਾਫ ਨੇ ਪਤਾ ਨਹੀਂ ਕਿਹੜੀ ਬਿਨਾਂ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ, ਪਰ ਜਿਹੜਾ ਜਰਨੈਲ ਸਿੰਘ ਆ ਉਹਦਾ ਤੇ ਕਿਸੇ ਵੀ ਹਾਲ ਦੇ ਵਿੱਚ ਮੰਨਣ 'ਚ ਨਹੀਂ ਆਉਂਦਾ ਕਿ ਬੇਅਦਬੀ ਦੇ ਮਾਮਲਿਆਂ ਨਾਲ ਵੀ ਉਹਦਾ ਨਾਂ ਜੋੜਿਆ ਜਾ ਸਕਦਾ, ਕਿਉਂਕਿ ਬੇਅਦਬੀ ਦੇ ਮਾਮਲਿਆਂ ਤੋਂ ਦੁਖੀ ਹੋ ਕੇ ਤੇ ਉਹਨੇ ਉਹ ਕਦਮ ਚੁੱਕਿਆ ਸੀ, ਥੱਪੜ ਵਾਲਾ। ਸੋ ਇਹ ਸਾਰਾ ਕੁਛ ਹੈ ਜਿਹੜਾ CI ਸਟਾਫ ਨੂੰ ਜਦੋਂ ਪੁੱਛਿਆ ਗਿਆ ਕਿ ਭਾਈ ਤੁਸੀਂ ਬੰਦੇ ਗ੍ਰਿਫਤਾਰ ਕੀਤੇ, ਉਹ ਕਹਿੰਦੇ ਜੀ ਹਾਂਜੀ ਅਸੀਂ ਗ੍ਰਿਫਤਾਰ ਤੇ ਕੀਤੇ ਆ, ਪਰ ਉਹ ਮਹਿਜ਼ ਪੁੱਛਗਿੱਛ ਲਈ ਗ੍ਰਿਫਤਾਰ ਕੀਤੇ ਗਏ। ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਜੀ ਕਿਹੜੀ ਪਾਰਟੀ ਦੇ ਆ, ਅਸੀਂ ਤੇ ਪੁੱਛਗਿੱਛ ਲਈ ਬੁਲਾਇਆ। ਇਹ ਪੁੱਛਗਿੱਛ ਹੈ ਜਿਹੜੀ 1 ਸਾਲ ਤੋਂ ਚੱਲੀ ਜਾਂਦੀ ਹੈ, 1 ਸਾਲ ਤੋਂ ਵੀ ਵੱਧ ਹੋ ਗਿਆ ਮੇਰੇ ਖਿਆਲ ਦੇ ਨਾਲ, ਤੇ 1.5 ਦਿਨ ਲਈਏ ਆਪਾਂ, ਉਦੋਂ ਤੋਂ ਪੁੱਛਗਿੱਛ ਚੱਲੀ ਜਾਂਦੀ ਹੈ। ਇਹ ਤੇ ਕਦੇ ਗ੍ਰੰਥੀ ਫੜ ਲੈਂਦੇ ਆ ਉਹਨੂੰ, ਉਹਦੇ ਟੱਬਰ ਨੂੰ, ਉਹਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰਕੇ ਕਦੇ ਦਾਅਵਾ ਵੀ ਕਰ ਦਿੰਦੇ ਜੀ ਬਸ ਅਸੀਂ ਨੇੜੇ ਪਹੁੰਚ ਗਏ, ਸਾਰਾ ਕੁਝ ਉਜਾਗਰ ਹੋਣ ਵਾਲਾ, ਬਾਅਦ ਦੇ ਵਿੱਚ ਨਿਕਲਦਾ ਕੱਖ ਵੀ ਨਹੀਂ। ਇੱਕ ਬੱਚੇ ਨੇ ਗੀਤ ਗਾ ਦਿੱਤਾ ਸੀਗਾ ਉਸ ਕਾਂਡ ਨੂੰ ਲੈ ਕੇ, ਉਹਨੂੰ ਬਹੁਤ ਪਰੇਸ਼ਾਨ ਕੀਤਾ ਪੁਲਿਸ ਵੱਲੋਂ। ਸੋ ਇਸ ਤਰ੍ਹਾਂ ਦੀਆਂ ਹਿਰਾਸਤਾਂ ਜਿਹੜੀਆਂ ਨੇ ਉਹ ਕੱਢਣ ਪਾਉਣ ਨੂੰ ਅੱਗੋਂ ਕਿਸੇ ਨਤੀਜੇ ਤੇ ਨਹੀਂ ਪਹੁੰਚਦੀਆਂ। ਸੋ ਜਿਹੜਾ ਇਹ ਫੜ ਲੈਂਦੇ ਆ, 4 ਫੜ ਲਏ, ਉੱਧਰੋਂ ਫੜ ਲਏ, ਖਾਸ ਤੌਰ ਤੇ ਆਮ ਆਦਮੀ ਪਾਰਟੀ ਨਾਲ ਜੁੜੇ ਜਿਹੜੇ ਲੋਕ ਫੜਦੇ ਆ, ਇਹਨਾਂ ਨੂੰ ਪੁਲਿਸ ਨੂੰ ਘੱਟੋ ਘੱਟ ਇਹਨਾਂ ਲਈ ਕੋਈ ਇਹੋ ਜਿਹਾ ਕੋਈ ਬਣਾਉਣਾ ਚਾਹੀਦਾ, ਕੋਈ ਨਿਯਮ ਕਾਇਦਾ ਤੇ ਬਣਾਉਣਾ ਚਾਹੀਦਾ ਕਿ ਇਹਨਾਂ ਨੂੰ ਸੂਚਨਾ ਭੇਜੀ ਜਾਵੇ ਜੇਕਰ ਸ਼ੱਕ ਹੈ ਕਿ ਕਿਸੇ ਨਾ ਕਿਸੇ ਕੁਝ ਪਤਾ ਲਈ ਲੋੜੀਂਦੇ ਆ ਬੰਦੇ, ਘੱਟੋ ਘੱਟ ਕੋਈ ਸੂਚਨਾ ਦਿੱਤੀ ਜਾਵੇ, ਕੋਈ ਪੰਚਾਇਤ ਰਾਹੀਂ ਇਹਨਾਂ ਨੂੰ ਸੱਦਿਆ ਜਾਵੇ। ਪਰ ਇਸ ਤਰ੍ਹਾਂ ਚੁੱਪ ਚੁੱਪੀ ਆ ਕੇ ਚੁੱਕ ਲਿਆਉਣਾ ਤੇ ਮੁੜ ਕੇ 8-10 ਦਿਨ ਉੱਥੇ ਥਾਣੇ 'ਚ ਰੱਖ ਕੇ ਛੱਡ ਦੇਣਾ, ਆਖਣਾ ਨਹੀਂ ਜੀ ਕੋਈ ਗੱਲ ਨਹੀਂ ਜੀ ਅਸੀਂ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਸੀ, ਉਹ ਤੇ ਐਵੇਂ ਬਸ ਲਿਆਂਦਾ ਸੀਗਾ, ਪੁੱਛ ਪੜਤਾਲ ਕੀਤੀ, ਕੁਛ ਨਹੀਂ ਹੈ। ਸੋ ਇਹ ਗੱਲ ਨਹੀਂ ਬਣਦੀ, ਕੋਈ ਨਾ ਕੋਈ ਆਧਾਰ ਹੋਣਾ ਚਾਹੀਦਾ ਗ੍ਰਿਫਤਾਰੀਆਂ ਦਾ, ਕਿਉਂਕਿ ਰਾਤ ਨੂੰ ਜਾ ਕੇ ਬੰਦੇ ਚੁੱਕ ਲਿਆਉਣੇ, 4-4 ਦਿਨ ਉਹਨਾਂ ਦੇ ਪਰਿਵਾਰਾਂ ਨੂੰ ਮਿਲਣਾ, ਮੁੜ ਕੇ ਕਹਿ ਦੇਣਾ ਜਾਓ ਜੀ ਆਪਣੇ ਘਰ ਨੂੰ, ਇਹ ਗੱਲ ਨਹੀਂ ਬਣਦੀ। ਨਾ ਤੇ ਨੇਮ ਕਾਇਦੇ ਇਹਦੀ ਇਜਾਜ਼ਤ ਦਿੰਦੇ ਆ ਤੇ ਨਾ ਹੀ ਪੁਲਿਸ ਦੀ ਜੇ ਕਹੀਏ ਵਰਦੀ ਹੈ ਜਿਹੜੀ ਉਹ ਸਭ ਕੁਛ ਕਰਨ ਦੀ ਪਾਬੰਦ ਆ। ਇਸ ਕਰਕੇ ਇਹ ਜਿਹੜੀਆਂ ਕੋਈ ਹਿਰਾਸਤ ਜਿਹੜੀਆਂ ਲਈਆਂ ਜਾਂਦੀਆਂ ਹਿਰਾਸਤਾਂ ਪੁੱਛਗਿੱਛ ਲਈ, ਇਹਨਾਂ ਲਈ ਕੁਛ ਨਾ ਕੁਛ ਨਿਯਮ ਬਣਾਉਣਾ ਚਾਹੀਦਾ ਹੈ। ਇਸ ਤਰ੍ਹਾਂ ਤੇ ਹਰੇਕ ਨੂੰ ਇਹ ਕਹਿ ਸਕਦੇ ਜੀ ਸਾਨੂੰ ਸ਼ੱਕ ਹੈ ਇਹਦੇ ਤੇ, ਆਹ ਬੰਦਾ ਫੜ ਕੇ ਅਸੀਂ ਪੁੱਛਗਿੱਛ ਕਰਨੀ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪੁਲਿਸ ਦਾ ਜਿਹੜਾ ਅਕਸ ਹੈ, ਜਿਹੜਾ ਪਹਿਲੇ ਬੜਾ ਮੈਲਾ ਆ, ਉਹ ਹੋਰ ਵੀ ਇਹਨਾਂ ਚੀਜ਼ਾਂ ਦੇ ਨਾਲ ਮੈਲਾ ਹੁੰਦਾ ਜਾਪਦਾ ਜੀ। ਤੇ ਅੱਗੇ ਆਪਾਂ ਸ਼ੈਲਰ ਮਾਲਕਾਂ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ 5 ਅਕਤੂਬਰ ਤੱਕ ਮੰਡੀਆਂ ਦਾ ਬਾਈਕਾਟ ਕੀਤਾ। ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਜੀ ਜਦੋਂ ਵੀ ਖਰੀਦ ਸ਼ੁਰੂ ਹੁੰਦੀ ਹੈ, ਖਾਸ ਤੌਰ ਤੇ ਝੋਨੇ ਦੀ, ਤੇ ਸ਼ੈਲਰ ਮਾਲਕਾਂ ਦਾ ਤੇ ਸਰਕਾਰ ਦਾ ਰੇੜਕਾ ਸਾਹਮਣੇ ਆ ਜਾਂਦਾ। ਪਿਛਲੀ ਵਾਰੀ ਵੀ ਅਸੀਂ ਵੇਖਿਆ ਸੀ, ਬਹੁਤ ਕਹਿ ਲਈਏ ਕਿ ਜਦੋਂ ਨਾਜ਼ੁਕ ਹਾਲਾਤ ਹੋ ਗਏ ਉਦੋਂ ਇਹਨਾਂ ਦੇ ਦਰਮਿਆਨ ਸਮਝੌਤਾ ਹੋਇਆ ਸੀ, ਝੋਨੇ ਦੇ ਅੰਬਾਰ ਲੱਗ ਗਏ ਸੀ ਇੱਕ ਵਾਰੀ ਮੰਡੀਆਂ ਦੇ ਵਿੱਚ। ਉਹੀ ਚੀਜ਼ ਹੁਣ ਫੇਰ ਦੁਹਰਾਉਂਦੀ ਹੈ, ਆਪਣੇ ਆਪ ਨੂੰ ਨਜ਼ਰ ਆਉਂਦੀ ਹੈ, ਕਿਉਂਕਿ ਸ਼ੈਲਰ ਮਾਲਕਾਂ ਨੇ ਆਖ ਦਿੱਤਾ ਕਿ ਅਸੀਂ 5 ਤਰੀਕ ਤੱਕ ਮੰਡੀਆਂ ਦੇ ਵਿੱਚ ਬਾਈਕਾਟ ਰੱਖਾਂਗੇ। ਇਹਦਾ ਮਤਲਬ ਹੈ ਕਿ 4 ਦਿਨ ਝੋਨਾ ਆ ਜਾਏਗਾ, ਕੋਈ ਝੋਨਾ ਲਿਫਟ ਨਹੀਂ ਹੋਏਗਾ, ਉਹ ਸਾਰਾ ਝੋਨਾ ਜਿਹੜਾ ਮੰਡੀਆਂ 'ਚ ਸਟੋਰ ਹੋ ਜਾਏਗਾ, ਕਿਉਂਕਿ 1 ਤਰੀਕ ਤੋਂ ਜਿਹੜੀ ਖਰੀਦ ਸ਼ੁਰੂ ਹੋ ਜਾਣੀ ਹੈ। ਹੋ ਸਕਦਾ ਕਿ ਇਹ ਆਪਣਾ ਬਾਈਕਾਟ ਹੈ ਜਿਹੜਾ ਐਕਸਟੈਂਡ ਕਰ ਦੇਣ, ਅੱਗੇ ਵਧਾ ਦੇਣ, ਤਾਂ ਉਸ ਸੂਰਤ ਹਾਲ ਦੇ ਵਿੱਚ ਝੋਨਾ ਜਿਹੜਾ ਆ ਉਹ ਉੱਥੇ ਬਲੌਕ ਹੋ ਕੇ ਰਹਿ ਜਾਏਗਾ। ਮੰਡੀਆਂ ਦੇ ਵਿੱਚ ਫਿਰ ਉਸੇ ਤਰ੍ਹਾਂ ਦਾ ਹੀ ਮਾਹੌਲ ਬਣ ਜਾਏਗਾ, ਅਫੜਾ ਤਫੜੀ ਵਾਲਾ, ਜਿਹੋ ਜਿਹਾ ਪਿਛਲੇ ਸਾਲਾਂ 'ਚ ਵਹਿੰਦੇ ਰਹੇ ਆ। ਉਹ ਨਾ ਤੇ ਸਰਕਾਰ ਦੇ ਹਿੱਤ 'ਚ ਆ ਤੇ ਨਾ ਹੀ ਕਿਸਾਨਾਂ ਦੇ ਹਿੱਤ 'ਚ ਆ। ਪਰ ਸ਼ੈਲਰ ਮਾਲਕ ਜਿਹੜੇ ਆ ਉਹ ਵੀ ਆਪਣੀ ਥਾਂ ਤੇ ਸਹੀ ਜਾਪਦੇ ਆ, ਕਿਉਂਕਿ ਉਹਨਾਂ ਦਾ ਕਹਿਣਾ ਕਿ ਸਾਡਾ 1500 ਕਰੋੜ ਰੁਪਈਆ ਜਿਹੜਾ ਉਹ FCI ਵੱਲ ਫਸਿਆ ਹੋਇਆ।
ਹੁਣ 1500 ਕਰੋੜ ਰੁਪਈਆ FCI ਵੱਲ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਫਸਿਆ ਹੋਇਆ ਭੁਗਤਾਨ ਨਹੀਂ ਹੋਇਆ, ਇਹਦੇ ਵਿੱਚ ਕੀ ਚੱਕਰ ਆ? ਸੋ ਦੱਸਦੇ ਇਹ ਹੈ ਕਿ ਉਹ ਜਿਹੜਾ ਪੈਸਾ, ਕਿਉਂਕਿ FCI ਹੈ ਜਿਹੜੀ ਉਹ ਕੇਂਦਰ ਦੀ ਖਰੀਦ ਏਜੰਸੀ ਹੈ, ਕੇਂਦਰ ਨੇ ਦੱਸਦੇ ਆ ਕਿ ਪੈਸਾ ਜਿਹੜਾ ਉਹ ਭੁਗਤਾਨ ਦੇ ਰੂਪ 'ਚ ਰਾਜ ਸਰਕਾਰ ਨੂੰ ਕਰ ਦਿੱਤਾ ਹੈ। ਹੁਣ ਰਾਜ ਸਰਕਾਰ ਨੇ ਉਹ ਭੁਗਤਾਨ ਕਿੱਥੇ ਭੁਗਤਾਇਆ ਹੈ ਉਹਦਾ ਪਤਾ ਨਹੀਂ ਲੱਗਦਾ ਪਿਆ। ਇਹ ਇਸੇ ਤਰ੍ਹਾਂ ਦੇ ਜਿਹੜੇ ਪਿੱਛੇ ਜੇ ਹੁਣ ਵਜ਼ੀਫੇ ਵਾਲਾ ਕੰਮ ਚੱਲਿਆ ਕਿ ਵਜ਼ੀਫੇ ਨਹੀਂ ਆ ਰਹੇ ਦਲਿਤ ਵਿਦਿਆਰਥੀਆਂ ਦੇ, ਉਹਦੇ 'ਚ ਵੀ ਇਹੀ ਰੱਟਾ ਪੈਂਦਾ ਕਿ ਕੇਂਦਰ ਤੋਂ ਜਦੋਂ ਕੋਈ ਪੁੱਛਦਾ ਉਹ ਕਹਿੰਦੇ ਜੀ ਸਾਡੇ ਵੱਲੋਂ ਤਾਂ ਹਰੀ ਝੰਡੀ ਹੈ, ਅਸੀਂ ਤੇ ਸਭ ਕੁਝ ਕਰਾ ਦਿੱਤਾ, ਸੂਬਾ ਸਰਕਾਰ ਤੋਂ ਪੁੱਛੋ ਕਿਉਂ ਨਹੀਂ ਦੇ ਰਹੇ ਅੱਗੇ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਕਹਿ ਲਈਏ ਕਿ ਸੂਬਾ ਸਰਕਾਰ ਲਈ ਇੱਕ ਨਾਕਾਮੀ ਹੈ, ਨਾ ਅਹਿਲੀਅਤ ਆ ਕਿ ਜਿਹੜਾ ਪੈਸਾ ਕੇਂਦਰ ਤੋਂ ਜਾਰੀ ਵੀ ਹੁੰਦਾ ਹੈ ਉਹ ਅੱਗੇ ਰੋਕ ਲਿਆ ਜਾਂਦਾ। ਇਸੇ ਤਰ੍ਹਾਂ ਕਣਕ ਦੀ ਖਰੀਦ ਦੇ ਵਿੱਚ ਵੀ ਟਰਾਂਸਪੋਰਟ ਦਾ ਜਿਹੜਾ ਪੈਸਾ ਸੀਗਾ, ਉਹ ਜਿਹੜੇ ਟਰਾਂਸਪੋਰਟਰ ਸੀ ਉਹ ਦੋਸ਼ ਲਾਉਂਦੇ ਸੀ ਕਿ ਕੇਂਦਰ ਤੋਂ ਪੈਸਾ ਆ ਗਿਆ, ਇਹ ਸਾਨੂੰ ਅੱਗੇ ਦਿੰਦੇ ਨਹੀਂ, ਕਿ ਇਹਨਾਂ ਨੇ ਪੈਸੇ ਸਾਡੇ ਕਿਤੇ ਹੋਰ ਵਰਤ ਲਏ ਆ। ਸੋ ਸੂਬਾ ਸਰਕਾਰ ਨੂੰ ਘੱਟੋ ਘੱਟ ਹੁਣ ਤੇ ਜਾਗ ਜਾਣਾ ਚਾਹੀਦਾ ਹੈ। ਇਸ ਟਰਮ ਦੇ ਵਿੱਚ ਇਹ ਇਹਨਾਂ ਦਾ ਆਖਰੀ ਸੀਜ਼ਨ ਆ ਝੋਨੇ ਵਾਲਾ, ਇਹਦੇ ਵਿੱਚ ਘੱਟੋ ਘੱਟ ਕਿਸਾਨਾਂ ਨੂੰ ਖੁਸ਼ ਕਰ ਦੇਣ, ਸ਼ੈਲਰ ਮਾਲਕਾਂ ਨੂੰ ਖੁਸ਼ ਕਰ ਦੇਣ, ਟਰਾਂਸਪੋਰਟਰਾਂ ਨੂੰ ਖੁਸ਼ ਕਰ ਦੇਣ, ਤਾਂ ਕਿ ਝੋਨੇ ਦੀ ਜਿਹੜੀ ਹੈ ਉਹ ਖਰੀਦ ਜਿਹੜੀ ਹੈ ਸੁਚਾਰੂ ਢੰਗ ਦੇ ਨਾਲ ਨੇਪਰੇ ਚੜ੍ਹ ਸਕੇ। ਅੱਜ ਹੀ ਤੇ ਮੇਰਾ ਅਖੀਰਲਾ ਸਵਾਲ ਹੈ ਕਿ ਸਰਕਾਰੀ ਅੰਕੜਿਆਂ ਨੇ ਪੰਜਾਬ ਵਿੱਚ ਫੇਰ ਛੇੜੀ ਨਸ਼ੇ ਤੇ ਬਹਿਸ। ਨਸ਼ਿਆਂ ਵਾਲੀ ਬਹਿਸ ਜਿੰਨੀ ਮਰਜ਼ੀ ਕਰ ਲਓ ਜੀ, ਨਸ਼ਿਆਂ ਦੀ ਬਹਿਸ ਕਿਸੇ ਵੀ ਨਤੀਜੇ ਤੇ ਕਿਸੇ ਵੀ ਅੰਤ ਤੇ ਨਹੀਂ ਪਹੁੰਚ ਸਕਦੀ, ਕਿਉਂਕਿ ਅੰਕੜੇ ਜਿੰਨਾ ਮਰਜ਼ੀ ਕੁਰਲਾਈ ਜਾਣ ਮੰਨਣ ਵਾਲਿਆਂ ਨੇ ਮੰਨਣਾ ਹੀ ਨਹੀਂ ਹੈ। ਜਦੋਂ ਮੰਨਣਾ ਹੀ ਨਹੀਂ ਕਿਸੇ ਨੇ ਤੇ ਫਿਰ ਕੁਝ ਵੀ ਨਹੀਂ ਹੋ ਸਕਦਾ। ਇੱਕ ਸਾਡੀ ਇੱਥੇ ਸਰਕਾਰੀ ਸੰਸਥਾ ਹੈ ਜਿਹਨੂੰ ਆਪਾਂ ਕਹਿ ਦਿੰਦੇ ਕੌਮੀ ਅਪਰਾਧ ਰਿਕਾਰਡ ਬਿਊਰੋ, ਉਹਨੇ ਜਿਹੜੇ ਅੰਕੜੇ ਪੇਸ਼ ਕੀਤੇ ਉਹ ਅੰਕੜੇ ਆਪਣੇ ਆਪ ਦੇ ਵਿੱਚ ਸਾਰਾ ਤੱਥ ਤੇ ਸਾਰਾ ਸੱਚ ਹੈ ਬਿਆਨ ਕਰ ਦਿੰਦੇ। ਉਹ ਇਹ ਦੱਸਦੇ ਆ ਕਿ 3 ਸਾਲਾਂ ਦੇ ਵਿੱਚ ਦੇਸ਼ ਦੇ ਅੰਦਰ ਨਸ਼ੇ ਦੇ ਜਿਹੜੇ ਐਕਟ ਦੇ ਅਧੀਨ ਪਰਚੇ ਦਰਜ ਹੋਇਆ ਉਹ ਹੋਇਆ 1,32,387 ਤੇ ਇਕੱਲੇ ਪੰਜਾਬ ਦੇ ਵਿੱਚ ਉਹ ਪਰਚੇ ਦਰਜ ਹੋਇਆ 39,296। ਯਾਨੀ ਕੁੱਲ ਮੁਲਕ ਦੇ ਵਿੱਚ 3 ਸਾਲਾਂ ਦੇ ਅੰਦਰ 1,32,000 ਪਰਚਾ ਦਰਜ ਹੁੰਦਾ, ਜਿਹਦੇ ਚੋਂ ਲਗਭਗ 40,000 ਆ ਇਕੱਲਾ ਜਿਹੜਾ ਉਹ ਪੰਜਾਬ ਦੇ ਵਿੱਚ ਹੈ, ਯਾਨੀ 30% ਬਣਦਾ ਹੈ। ਹੁਣ ਦੇਖੋ ਆਬਾਦੀ ਹੈ ਜਿਹੜੀ ਪੂਰੇ ਮੁਲਕ ਦੀ, ਉਹਦਾ ਹਿੱਸਾ ਆ 2% ਪੰਜਾਬ, ਤੇ ਉਹ ਕੇਸ ਆ ਜਿਹੜੇ ਨਸ਼ੇ ਦੇ ਨਾਲ ਜੁੜੇ ਉਹ ਇੱਥੇ ਦਰਜ ਹੋ ਰਿਹਾ 30%। ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਛੋਟੀ ਜੀ ਆਬਾਦੀ ਜਿਹੜੀ ਦੇਸ਼ ਦੀ ਛੋਟੀ ਜੀ ਆਬਾਦੀ ਹੈ, ਉਹਦੇ ਵਿੱਚ ਏਡੇ ਵੱਡੇ ਪੱਧਰ ਤੇ ਵਿਆਪਕ ਪੱਧਰ ਤੇ NDPS ਐਕਟ ਦੇ ਕੇਸਾਂ ਦਾ ਦਰਜ ਹੋਣਾ ਉਹ ਆਪਣੇ ਆਪ ਦੇ ਵਿੱਚ ਹੀ ਇਸ ਸੱਚ ਨੂੰ ਪ੍ਰਵਾਨ ਕਰਦਾ ਹੈ ਕਿ ਇੱਥੇ ਨਸ਼ੇ ਦੀ ਮੰਡੀ ਦੇ ਵਿੱਚ ਇਹ ਜਿਹੜੀ ਖਪਤ ਹੈ ਨਸ਼ੇ ਦੀ ਉਹ ਬਹੁਤ ਵੱਡੇ ਪੱਧਰ ਤੇ ਆ, ਕਿਉਂਕਿ ਪੁਲਿਸ ਆਪਣੇ ਆਪ ਇਹ ਗੱਲ ਇਕਬਾਲ ਕਰਦੀ ਹੈ ਕਿ ਜਿਹੜਾ ਨਸ਼ਾ ਅਸੀਂ ਫੜਦੇ ਹਾਂ ਉਹ ਤੋਂ 4 ਗੁਣਾ ਨਸ਼ਾ ਜਿਹੜਾ ਜ਼ਿਆਦਾ ਹੈ ਉਹ ਮਾਰਕੀਟ ਦੇ ਵਿੱਚ ਚਲਾ ਜਾਂਦਾ, ਵਿਕ ਜਾਂਦਾ, ਨਸ਼ੇੜੀਆਂ ਦੀ ਪਹੁੰਚ ਚਲਾ ਜਾਂਦਾ। ਹੁਣ ਇਹ ਸਭ ਕੁਝ ਸਾਫ਼ ਆ। ਇੱਥੇ ਫਿਰ ਵੀ ਕੋਈ ਆਖੀ ਜਾਵੇ ਕਿ ਰੱਬ ਦੇ ਵਾਸਤੇ ਇਹ ਕੰਮ ਕਰੋ, ਪੰਜਾਬ ਨੂੰ ਬਦਨਾਮ ਨਾ ਕਰੋ, ਤੇ ਫਿਰ ਠੀਕ ਆ, ਉਹ ਆਪਦੀ ਗੱਲ ਕਹੀ ਜਾਣ, ਪਰ ਅੰਕੜੇ ਆ ਜਿਹੜੇ ਉਹ ਜਾਂ ਸੱਚ ਆ ਜਿਹੜੇ ਉਹ ਝੁਠਲਾਏ ਨਹੀਂ ਜਾ ਸਕਦੇ। ਜੀ ਬਿਲਕੁਲ। ਮੈਂਟੂ ਗੁਰਸਰੀਆ ਜੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਤੁਸੀਂ ਸਰੋਤੇ ਇਹ ਸਨ ਮੈਂਟੂ ਗੁਰਸਰੀਆ ਜੀ। ਇਸ ਵੇਲੇ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਪਰ ਕੁਝ ਕਾਰਨਾਂ ਕਰਕੇ ਉਹ ਕੁਝ ਦਿਨ ਖਬਰਾਂ ਨਹੀਂ ਕਰ ਸਕਣਗੇ। ਸਾਡੇ ਨਾਲ ਹੋਇਆ ਕਰਨਗੇ ਮੈਂਟੂ ਗੁਰਸਰੀਆ ਜੀ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।